ਉਹ ਬੱਬੂ ਮਾਨ ਨੇ ਨਹੀਂ ਫਰਮਾਇਆ ਸੀ ਕਿ ਮੈਂ ਇੱਕ ਪੁੱਲ ਹਾਂ ਤੂੰ ਦਰਿਆ ਹੈ ਮੈਂ ਉੱਥੇ ਹਾਂ ਤੂੰ ਬਦਲ ਗਿਆ ਹੈ ਔਰ ਤੁਸੀਂ ਇਨਸਾਨ ਨਹੀਂ ਫਰਿਸ਼ਤੇ ਹੋ ਥੋੜਾ ਘੱਟ ਰਹਿਣ ਦੇ ਮੌਤ ਦੇ ਬਹੁਤ ਵਧੀਆ ਲੱਗਾ ਪਤਾ ਮੈਨੂੰ ਬਹੁਤ ਵਧੀਆ ਲੱਗਾ ਦਰਸ਼ਨ ਵੇਲੇ ਠੀਕ ਹੋ ਗਏ ਹਾਂਜੀ ਬਹੁਤ ਵਧੀਆ ਦਰਸ਼ਨ ਹੋ ਗਏ ਬਹੁਤ ਇਹ ਰੋਡ ਤੇ ਨਵਾਂ ਬਣਿਆ ਲੈਵਲ ਕਰਨਾ ਭੁੱਲ ਗਏ ਉਹ ਨਹੀਂ ਹੋਰ ਵਾਕਈ ਕੋਈ ਟੋਆ ਨਹੀਂ ਨਹੀਂ ਤਾਂ ਮੇਰੇ ਕੋ ਖੱਡਾ ਦੀਦਾ ਇਹ ਬੰਦਾ ਦੂਰੋਂ ਗੱਡੀ ਹੌਲੀ ਕਰ ਲੈਂਦਾ ਉਹ ਟੋਆ ਨਹੀਂ ਹੈਗਾ ਹੈ ਬਣਾਇਆ ਨਵਾਂ ਆ ਉਹ ਲੈਵਲ ਨਹੀਂ ਕੀਤਾ ਜਿਹਨੇ ਕੀਤਾ ਧੱਕਾ ਹੀ ਕੀਤਾ ਉਹਦਾ ਹੈਲੋ ਜੀ ਸਾਰੇ ਦੋਸਤਾਂ ਨੂੰ ਅਸਲਾਮ ਵਾਲੇਕਮ ਸਤਿ ਸ੍ਰੀ ਅਕਾਲ ਸਾਡੇ ਨਾਲ ਕਮਲ ਸੰਘਾ ਵੀਰ ਆਸਟ੍ਰੇਲੀਆ ਤੋਂ ਤੇ ਨਾਲ ਉਹਨਾਂ ਦੇ ਮਾਤਾ ਪਿਤਾ ਤੇ ਨਾਲ ਦਾਦੀ ਜੁਣੀ ਮੈਂ ਅੱਗੇ ਪਹਿਲੀ ਵੀਡੀਓ ਚਾਹਨਾ ਵੀ 3 ਜਨਰੇਸ਼ਨਾਂ ਇਕੱਠੇ ਹੋ ਗਏ ਆ ਇਧਰ ਪੁੱਤਰ ਤੇ ਬਾਪੂ ਤੇ ਇਧਰ ਦਾਦੀ ਉਹਨਾਂ ਨੂੰ ਲੈ ਕੇ ਆਇਆ ਪਾਕਿਸਤਾਨ ਵਿਖਾਉਣ ਆਂਦੇ ਵੀ ਦਾਦੀ ਉਹਨਾਂ ਦੀ ਖੁਆਇਸ਼ ਸੀ ਵੀ ਜਾਣਾ ਕਿੰਨੇ ਸਾਲ ਦੀ 60 ਸਾਲ ਤੋਂ ਖੁਆਇਸ਼ ਸੀਗੀ ਤੇ ਆਪ ਹੁਣ 86 ਦੇ ਆ ਜੀ ਉੱਥੇ ਕੈਲੀਫੋਰਨੀਆ ਰਹਿੰਦੇ ਆ ਤੇ 86 ਸਾਲ ਦੀ ਉਮਰ ਹੋ ਗਈ ਆ ਤੇ ਤੁਹਾਨੂੰ ਤਾਂ ਪਤਾ ਹੀ ਪਿਛਲੀ ਵਾਰੀ ਵੀਜ਼ਾ ਲਿਆ ਜੋ ਕੋਵਿਡ ਕਰਕੇ ਬੰਦ ਸੀਗਾ ਜੀ ਤੇ ਇਸ ਵਾਰੀ ਚਲੋ ਮੈਂ 2 ਵੀਕਾਂ ਲਈ ਇੰਡੀਆ ਆਇਆ ਇਸੇ ਕਰਕੇ ਆਇਆ ਕਿ ਦਾਦੀ ਦੀ ਖੁਆਇਸ਼ ਪੂਰੀ ਕਰਨੀ ਆ ਉਹ ਹੋਈ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਨਾਲ ਹੀ ਹੈ ਭਾਜੀ ਸਾਡੇ ਨਾਲ ਕੰਟੈਕਟ ਸੀਗੇ ਨਾਲੇ ਤੇ ਐਸ ਹੋਟਲ ਦੀ ਵੀ ਸੀ ਫਰਮਾਇਸ਼ ਸੀ ਨਾ ਵੀ ਜਾਣਾ ਮੈਂ ਭਾਜੀ ਕਿਉਂ ਮੈਂ ਬਹੁਤ ਚਿਰ ਤੋਂ ਪੰਜਾਬੀ ਲਹਿਰ ਨੂੰ ਫੋਲੋ ਕਰਦਾ ਪਿਛਲੇ 2.5-3 ਸਾਲ ਤੋਂ ਤੁਹਾਨੂੰ ਉਹ ਮੈਂ ਜੀ ਆਹ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਸੀ ਉਹ ਜਿਹੜਾ ਛੋਟਾ ਜਿਹਾ ਬੰਦਾ ਬਾਹਰ ਆ ਜਿਹੜਾ ਰਿਸੈਪਸ਼ਨ ਤੇ ਉਹਨੂੰ ਵੀ ਮੈਂ ਦੇਖਦਾ ਰਹਿੰਦਾ ਸੀ ਉਹ ਜਿਹੜਾ ਇਸਤਕਬਾਲ ਕਰਦਾ ਹਾਂ ਚਲੋ ਮੈਂ ਆਓ ਭਗਤ ਕਰਦਾ ਭਾਜੀ ਮੈਨੂੰ ਉਰਦੂ ਨਹੀਂ ਬੋਲਣੀ ਤੂੰ ਕੀ ਕਿਹਾ ਇਸਤਕਬਾਲ ਜੀ ਆਇਆਂ ਨੂੰ ਕਰਦਾ ਜੀ ਉਹ ਕਰਦਾ ਜੀ ਤੋਂ ਨਾਲ ਸਾਡੀ ਅੱਜ ਬੜੀ ਕਿਸਮਤ ਹੈ ਕਿ ਨਾਲ ਬਾਵਲ ਨਗਰ ਸ਼ਰੀਫ ਦੀ ਧਰਤੀ ਤੋਂ ਜੋਈਆ ਸਾਈ ਤਸ਼ਰੀਫ ਲਿਆਇਆ ਜੋਈਆ ਤੁਹਾਡੀ ਮੁਹੱਬਤ ਜਨਾਬ ਜੀ ਆਇਆਂ ਨੂੰ ਕਹਿਣਾ ਜੀ ਸਾਰੇ ਪ੍ਰਾਹੁਣਿਆਂ ਨੂੰ ਔਰ ਸਾਨੂੰ ਸਾਡੀ ਖੁਸ਼ਬਖਤੀ ਹੈ ਕਿ ਅਸੀਂ ਤੁਹਾਡੇ ਪ੍ਰਾਹੁਣਚਾਰੀ ਬਣੇ ਔਰ ਤੁਸੀਂ ਇਹ ਮੇਜ਼ਬਾਨੀ ਦਾ ਸ਼ਰਫ ਹਾਸਲ ਮਤਲਬ ਸਾਨੂੰ ਹਾਸਲ ਹੋਇਆ ਦੂਸਰੀ ਗੱਲ ਇਹ ਵੇ ਕਿ ਇਹ ਜਿਹੜੀ ਆਪਸ ਵਿੱਚ ਆਪਣੇ ਕੁਰਬਤ ਵੱਧ ਰਹੀ ਹੈ ਨਾ ਜੀ ਇਹ ਮੈਂ ਇਹ ਸਮਝਦਾ ਵਾਂ ਕਿ ਨਫ਼ਰਤਾਂ ਘਟ ਰਹੀਆਂ ਨੇ ਨਫ਼ਰਤ ਘਟ ਰਹੀ ਹੈ ਜਿਹੜੀ ਸਾਡਾ ਇੱਕ ਮਾਈਂਡ ਸੈਟ ਬਣ ਗਿਆ ਸੀ ਇੱਕ ਦੂਜੇ ਦੇ ਖਿਲਾਫ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਭਾਈ ਨਾਸਰ ਦਾ ਮੈਂ ਕਹਿੰਦਾ ਪੰਜਾਬੀ ਲਹਿਰ ਦਾ ਕਿ ਅਸੀਂ ਇੱਕ ਦੂਜੇ ਦੇ ਦਿਲਾਂ ਨੂੰ ਮਿਲਾ ਰਹੇ ਹਾਂ ਔਰ ਇੱਕ ਦੂਸਰੇ ਨੂੰ ਜਦੋਂ ਅਸੀਂ ਮਿਲਨੇ ਆ ਤੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਦਰਮਿਆਨ ਜੋ ਬਣਿਆ ਹੋਇਆ ਸੀ ਉਹ ਤਾਂ ਕੁਝ ਵੀ ਨਹੀਂ ਹੈ ਅਸੀਂ ਤਾਂ ਇੱਕ ਦੋ ਨਾਲ ਮੋਹ ਪਿਆਰ ਕਰਨ ਵਾਲੇ ਬੰਦੇ ਆ ਔਰ ਮੈਂ ਸਮਝਦਾ ਕਿ ਇਹ ਇੱਕ ਦੋ ਨਾਲ ਮਿਲਣ ਨਾਲ ਹੀ ਮਾਹੌਲ ਠੀਕ ਹੋਏਗਾ ਬਿਲਕੁਲ ਇਹੀ ਜ਼ਰੂਰੀ ਹੈ ਸੋ ਇਸ ਵਾਸਤੇ ਤੁਹਾਡਾ ਧੰਨਵਾਦ ਤੁਸੀਂ ਆਏ ਔਰ ਨਾਸਰ ਭਾਈ ਦੀ ਮਿਹਰਬਾਨੀ ਕਿ ਉਹਨਾਂ ਤੁਹਾਨੂੰ ਬੁਲਾਇਆ ਤੇ ਅਸੀਂ ਤੁਹਾਡੇ ਜੀ ਅਸੀਂ ਤੇ ਅਖੇ ਤੂੰ ਕੌਣ ਖਾਮ ਖਾ ਨਹੀਂ ਅਸੀਂ ਦੇ ਵਿੱਚ ਜੀ ਨਹੀਂ ਮੁਰਸ਼ਿਦ ਪਾਕ ਆ ਰਹੇ ਸਨ ਮੇਰੇ ਮੁਰਸ਼ਿਦ ਨੇ ਜੀ ਤੇ ਮੈਂ ਕਿਹਾ ਚਲੋ ਮੈਂ ਵੀ ਚੱਲਦਾ ਰਹਿਣਾ ਨਾਲੇ ਨਾਸਰ ਭਾਈ ਨੇ ਕਿਹਾ ਉਹਦੇ ਰੋਟੀ ਵੀ ਖਾਣੀ ਮੈਂ ਕਿਹਾ ਫਿਰ ਮੈਥੋਂ ਨਾ ਨਹੀਂ ਹੋਣੀ ਫਿਰ ਮੈਂ ਲਾਜ਼ਮੀ ਜਾਵਾਂਗਾ ਕਿਉਂਕਿ ਰੋਟੀ ਵਾਸਤੇ ਤਾਂ ਮੈਂ ਅਫਗਾਨਿਸਤਾਨ ਵੀ ਜਾ ਸਕਦਾ ਹਾਂਜੀ ਮੈਂ ਹੈਗਾ ਮੈਂ ਤਾਂ ਪਿਛਲੇ ਸਾਲ ਵੀ ਅਪ੍ਰੈਲ 22 ਦੇ ਵਿੱਚ ਆਇਆ ਸੀਗਾ ਤੇ ਜਿਸ ਵੇਲੇ ਬਾਘਾ ਤੋਂ ਐਂਟਰ ਹੋਏ ਆ ਨਾ ਤੇ ਮੈਂ ਇਹਨੂੰ ਸਤਵਿੰਦਰ ਨੂੰ ਕਹਿੰਦਾ ਸੀ ਮੈਂ ਕਿਹਾ ਵੀ ਅਸੀਂ ਤਾਂ ਐਵੇਂ ਪੰਗਾ ਜਿਹਾ ਹੀ ਲੈ ਲਿਆ ਵੀ ਰਸ਼ ਸੀਗਾ ਗਰਮੀ 'ਚ ਕੋਈ ਭੀੜ ਨਹੀਂ ਸੀ ਪਤਾ ਹੀ ਨਹੀਂ ਸੀ ਲੱਗਦਾ ਦੂਸਰਾ ਇਹ ਆ ਵੀ ਬੰਦਾ ਜਿਹੜਾ ਅੱਗੇ ਇੱਥੇ ਆਇਆ ਨਹੀਂ ਉਹ ਡਰਦਾ ਪਈ ਉੱਥੇ ਪਤਾ ਨਹੀਂ ਸਿੰਘਾਂ ਦੇ ਖਿਲਾਫ ਕਿੱਦਾਂ ਦਾ ਮਾਹੌਲ ਹੋਵੇ ਵੀ ਜੇ ਉੱਥੇ ਘੁੰਮਾਂਗੇ ਤਾਂ ਕੀ ਪਤਾ ਕੋਈ ਵੀ ਨਵੀਂ ਨਾ ਹੋ ਜਾਏ ਕਿਉਂਕਿ ਜਿਹੜੇ ਆਪਸ ਵਿੱਚ ਹੀ ਸਾਡੇ ਸੰਬੰਧ ਹੋਰ ਆ ਜਿਹੜੇ ਉਹ ਪੋਲੀਟੀਸ਼ੀਅਨਾਂ ਦੇ ਸੰਬੰਧ ਆ ਉਹ ਇੰਨੇ ਕੋ ਵਧੀਆ ਨਹੀਂ ਹੈਗੇ ਜਿਹੜੇ ਨਾ ਉੱਪਰ ਬੈਠੇ ਆ ਉਹਨਾਂ ਦੇ ਸੰਬੰਧ ਨਹੀਂ ਇੰਨੇ ਵਧੀਆ ਤੇ ਮੈਂ ਤਾਂ ਇਹਨੂੰ ਕਹਾ ਮੈਂ ਕਿਹਾ ਵੀ ਸਤਵਿੰਦਰ ਆਪਾਂ ਤਾਂ ਐਵੇਂ ਪੰਗਾ ਲੈ ਲਿਆ ਇੱਧਰ ਆ ਕੇ ਤੇ ਜਿਸ ਵੇਲੇ ਫਿਰ ਇੱਥੇ ਘੁੰਮੇ ਥੋੜ੍ਹਾ ਜਿਹਾ ਆਰਾਮ ਰੂਮ ਕਰ ਲਿਆ ਪਤਾ ਲੱਗ ਗਿਆ ਫਿਰ ਇੱਥੇ ਅਸੀਂ ਬਾਜ਼ਾਰਾਂ 'ਚ ਵੀ ਘੁੰਮੇ ਗੁਰਦੁਆਰਿਆਂ 'ਚ ਵੀ ਘੁੰਮੇ ਪੈਦਲ ਹੀ ਘੁੰਮੇ ਤੇ ਜਿਹੜਾ ਵੀ ਮਿਲੇ 1 ਮਿੰਟ ਸਰਦਾਰ ਜੀ ਰੁਕਿਓ
ਤੁਹਾਡੇ ਨਾਲ ਤਸਵੀਰ ਖਿਚਾਉਣੀ ਹੈ ਹਾਂ ਇੰਜੀ ਬਹੁਤ ਪਿਆਰ ਹੈ ਤਸਵੀਰ ਖਿਚਾਉਣੀ ਤੁਹਾਡੇ ਨਾਲ। ਤੇ ਜਿਹੜਾ ਉਹ ਮਨ 'ਚੋਂ ਡਰ ਸੀਗਾ ਨਾ ਵੀ ਪਤਾ ਨਹੀਂ ਉੱਥੇ ਕੀ ਹੋ ਜਾਣਾ, ਉਹ ਇਦਾਂ ਦਾ ਇੱਥੇ ਕੋਈ ਕੁਝ ਨਹੀਂ ਹੈਗਾ। ਬਿਲਕੁਲ ਸੇਮ ਉਹੀ ਬੋਲੀ ਆ, ਉਹੀ ਜਿਹਨੂੰ ਮਰਜ਼ੀ ਬੁਲਾ ਲਓ, ਕੋਈ ਫਰਕ ਨਹੀਂ ਪੈਂਦਾ। ਅੱਛਾ ਮਾਤਾ ਜੀ ਨੂੰ ਲੈ ਗਏ, ਮਾਤਾ ਜੀ ਨੇ 86 ਸਾਲ ਦੇ ਹਾਂ ਤੇ ਇਹਨਾਂ ਦੀ ਪਿਛਲੇ 60 ਸਾਲਾਂ ਤੋਂ ਖਾਇਸ਼ ਇਹਨਾਂ ਨੂੰ ਦੇਣਾ ਜ਼ਰਾ ਮਾਈਕ। ਮਾਤਾ ਜੀ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦਾ ਰਿਹਾ? ਮੈਂ ਕਿਹਾ ਵੀ ਅੱਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਰੱਬ। ਬਹੁਤ ਵਧੀਆ ਪੁੱਤ। ਮੈਨੂੰ ਬਹੁਤ ਇਹ ਮਨ ਵਿੱਚ ਤ੍ਰਿਸ਼ਨਾ ਸੀ, ਮੈਂ ਅਮਰੀਕਾ ਤੋਂ ਵੀ ਚਾਹੁੰਦੀ ਸੀ ਕਿ ਮੈਨੂੰ ਕੋਈ ਇੱਧਰੋਂ ਹੀ ਲੈ ਜਾਵੇ, ਜਥੇ ਦੇ ਨਾਲ ਕੋਈ ਲੈ ਜਾਵੇ, ਤਾਂ ਪਰ ਨਹੀਂ ਬਣੀ ਨਹੀਂ ਗੱਲ। ਫਿਰ ਮੇਰੇ ਪੋਤੇ ਨੇ ਪਿਛਲੇ ਸਾਲ ਉਧਰੋਂ ਵੀਜ਼ਾ ਲਿਆ, ਮੇਰਾ ਵੀ ਆਪਣਾ ਵੀ, ਤਾਂ ਉਹ ਕਰੋਨੇ ਕਰਕੇ ਸਾਨੂੰ ਲੰਘਣ ਨਹੀਂ ਦਿੱਤਾ, ਫਿਰ ਵੀ ਚੱਲ ਗਏ। ਹੁਣ ਫਿਰ ਇਹ ਵੀਜ਼ਾ ਲੈ ਕੇ ਆਇਆ। ਮੈਂ ਤਾਂ ਮੁੜ ਜਾਣਾ ਸੀ, 3 ਮਹੀਨੇ ਦੀ ਟਿਕਟ ਸੀ ਮੇਰੀ। ਫਿਰ ਇਹ ਕਹਿਣ ਲੱਗਾ ਨਹੀਂ ਬੀਬੀ ਜੀ ਮੈਂ ਲੈ ਕੇ ਆਉਣਾ ਵੀਜ਼ਾ, ਆਪਾਂ ਪਾਕਿਸਤਾਨ ਚੱਲਾਂਗੇ। ਮੈਂ ਕਿਹਾ ਚੰਗਾ, ਮੈਂ 2 ਮਹੀਨੇ ਦੀ ਹੋਰ ਵਧਾ ਲਈ। ਮੈਂ ਕਿਹਾ ਕੋਈ ਨਹੀਂ। ਇਹ ਮੇਰੀ ਬਹੁਤ ਤ੍ਰਿਸ਼ਨਾ ਪੂਰੀ ਹੋ ਗਈ, ਪਰ ਮੈਨੂੰ ਬਹੁਤ ਸੋਹਣਾ ਲੱਗਾ ਆ ਕੇ। ਕਿੰਨੇ ਸਾਰੇ ਲੋਕ ਇੱਧਰਲੇ ਵੀ ਕਿੰਨਾ ਪਿਆਰ ਕਰਦੇ ਸਾਡੇ ਨਾਲ, ਬਹੁਤ ਵਧੀਆ ਲੱਗਾ ਪਤਾ ਮੈਨੂੰ, ਬਹੁਤ ਵਧੀਆ ਲੱਗਾ। ਦਰਸ਼ਨ ਮੇਲੇ ਠੀਕ ਹੋ ਗਏ? ਹਾਂਜੀ ਬਹੁਤ ਵਧੀਆ ਦਰਸ਼ਨ ਹੋ ਗਏ, ਬਹੁਤ ਵਧੀਆ। ਮਾਤਾ ਜੀ ਆਂਦੇ ਨਾ ਵੀ ਆ ਰੋਡਾਂ ਤੇ ਬੜੀਆਂ ਸੋਹਣੀਆਂ ਤੁਹਾਡੀਆਂ। ਹਾਂਜੀ ਰੋਡਾਂ ਆਂਦੇ ਨਾ, ਰੋਡਾਂ ਤੇ ਬਹੁਤ ਸੋਹਣੀਆਂ। ਰੋਡ ਵੀ ਬਹੁਤ ਵਧੀਆ। ਹਾਂ ਹਾਂ ਇੱਕ ਕਰਤਾਰਪੁਰ ਨੂੰ ਜਾਂਦੇ ਆ ਰੋਡ ਨਾ, ਉਹ ਬਣਾਉਣ ਵਾਲੇ ਅੱਜ ਲੈਵਲ ਕਰਨਾ ਭੁੱਲ ਗਏ। ਉਹ ਤਾਂ ਟਰਾਲੀ ਮੰਗ ਇੰਨੀਆਂ ਬੱਖੀਆਂ ਚੜ ਗਈਆਂ। ਉਹ ਨਾ ਇਹ ਆਂਦੇ ਰੋਡ ਤੇ ਨਵਾਂ ਬਣਿਆ, ਲੈਵਲ ਕਰਨਾ ਭੁੱਲ ਗਏ। ਉਹ ਨਹੀਂ ਹੋਰ ਵਾਕੀ ਕੋਈ ਉਹਦੇ ਵਿੱਚ ਕੋਈ ਟੋਆ ਨਹੀਂ ਤਾਂ ਮੇਰੇ ਕੋ ਖੱਡਾ ਦੀਦਾ ਇਹ ਬੰਦਾ ਦੂਰੋਂ ਗੱਡੀ ਹੌਲੀ ਕਰ ਲੈਂਦਾ। ਉਹ ਟੋਆ ਨਹੀਂ ਹੈਗਾ, ਹੈ ਬਣਾਇਆ ਨਵਾਂ ਆ। ਉਹ ਲੈਵਲ ਨਹੀਂ ਕੀਤਾ, ਜਿਹਨੇ ਕੀਤਾ ਧੱਕਾ ਹੀ ਕੀਤਾ ਉਹਦਾ ਮਿੱਟੀ ਪਾ ਕੇ ਲੁੱਕ ਪਾ ਦਿੱਤਾ, ਠੇਲਾ ਨਹੀਂ ਫੇਰਿਆ ਬਰਾਬਰ। ਨਹੀਂ ਉਦਾਂ ਰੋਡ ਵੀ ਬਹੁਤ ਵਧੀਆ ਇੱਥੇ। ਹਾਂ ਬਹੁਤ ਸੋਹਣਾ ਲੱਗਾ ਮੈਨੂੰ, ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ, ਬਹੁਤ ਧੰਨਵਾਦ ਜੀ। ਇਹ ਹੁਣ ਕਰੋ ਜੀ ਤੁਸੀਂ ਸੰਘਾ ਸਾਹਿਬ ਨਾਲ ਗੱਲਬਾਤ। ਜੀ ਪਹਿਲੇ ਨੰਬਰ ਤੇ ਸਾਰਿਆਂ ਨੂੰ, ਨਾਸਰ ਭਾਈ ਨੂੰ ਦੀ ਤਰਫੋਂ, ਸਾਡੀ ਤਰਫੋਂ ਤੇ ਵੈਲਕਮ ਹੈ, ਬਹੁਤ ਬੜਾ ਜੀ ਆਇਆਂ ਨੂੰ। ਤੇ ਨਾਸਰ ਭਾਈ ਇੱਕ ਹਕੀਕਤ ਵੀ ਇਨਸਾਨ, ਮੇਰਾ ਤੇ 2-3 ਸਾਲ ਤੋਂ ਤਕਰੀਬਨ ਤੇ ਫਰਿਸ਼ਤਾ ਸਿਰਫ ਇਨਸਾਨ ਨਹੀਂ, ਇਹ 'ਚ ਕੋਈ ਸ਼ੱਕ ਨਹੀਂ। ਥੋੜਾ ਘੱਟ ਜਿਹੜੀ ਥੋੜੀ ਬਹੁਤੀ ਜੁਗਤ ਹੈ ਨਾ, ਉਹ ਤੇ ਮਿੱਟੀ ਦਾ ਹਿੱਸਾ ਹੈ, ਠੀਕ ਹੈ। ਤੇ ਵੈਸੇ ਪੁਰਾਣੇ ਜਿਹੜੇ ਨੇ ਇਹ ਹੈ ਕਿ ਇਸ ਵਕਤ ਜਿਹੜਾ ਨਾ ਇਹਦੇ 'ਚ ਬ੍ਰਿਜ ਦਾ ਇਹਨਾਂ ਕਿਰਦਾਰ ਅਦਾ ਕੀਤਾ ਹੈ। ਸੋਸ਼ਲ ਮੀਡੀਆ ਦੇ ਥਰੂ ਜਿਹੜਾ ਨਾ ਇੱਕ ਬ੍ਰਿਜ ਜਿਵੇਂ ਪੁਲ ਹੈ, ਇੱਕ ਕਲਚਰ ਨੂੰ, ਜਿਹੜਾ ਸਾਡੀ ਕਲਚਰ ਸੀ, ਸਾਡੀ ਇੱਕ ਹਿਸਟਰੀ ਹੈ, ਸਾਡੀ ਸਭ ਤੋਂ ਮੁਨਫਰਦ ਹਿਸਟਰੀ ਇਸ ਲਈ ਹੈ ਕਿ ਅਸੀਂ ਇਹ ਜਿਹੜਾ ਖਿੱਤਾ ਹੈ ਨਾ, ਇਹ ਸ਼ੁਰੂ ਤੋਂ ਅੱਲਾ ਦਾ ਇਹ ਸ਼ੁਕਰ ਹੈ ਖੁਸ਼ਹਾਲ ਲੋਕਾਂ ਦਾ। ਤੇ ਬਾਹਰ ਵਾਲਿਆਂ ਆਉਣ ਵਾਲਿਆਂ ਸਾਡੇ ਵੱਲ ਸਿਰਫ ਸਾਨੂੰ ਇੱਕ ਲੁਟੇਰੇ ਹੀ ਆਏ ਨੇ ਸਾਡੇ ਕੋਲ ਲੁੱਟਣ ਲਈ। ਤੇ ਉਹਦਾ ਜਿਹੜਾ ਬਿਹਤਰੀਨ, ਅਗਰ ਮੈਂ ਕਹਿੰਦਾ ਕਿ ਡਿਫੈਂਸ ਅਗਰ ਕੀਤਾ ਨਾ, ਤਾਂ ਸ਼ੇਰੇ ਪੰਜਾਬ ਔਰ ਸਿੱਖ ਇਤਿਹਾਸ ਨੇ ਕੀਤਾ। ਇਹ 'ਚ ਨੋ ਡਾਊਟ ਕਿ ਬੜੇ ਬੜੇ ਜੰਗਜੂ ਆਏ ਨੇ, ਲੇਕਿਨ ਪੰਜਾਬ ਦਾ ਜਿਹੜਾ ਅਗਰ ਕੋਈ ਮੈਂ ਗਿਣਾਂਗਾ ਤਾਂ 2 ਬੰਦੇ ਜਦੋਂ ਮੈਂ ਹਿਸਟਰੀ ਦੇ ਵਿੱਚ ਲਿਖਦਾ ਕਿ ਅਸ਼ੋਕ ਜਿਹੜਾ ਸੀ ਉਹਨੇ, ਤੇ ਦੂਸਰਾ ਜਿਹੜਾ ਸਿੱਖ ਸਰਦਾਰਾਂ ਨੇ, ਜਿੰਨੇ ਵੀ ਇਨਵੈਡਰ ਨੇ, ਉਹਨਾਂ ਨੂੰ ਅਗਰ ਕੋਈ ਥੋੜਾ ਰੋਕਿਆ ਤੇ ਉਹਨਾਂ ਰੋਕਿਆ। ਤੇ ਲੇਕਿਨ ਉਹਦੇ ਵਿੱਚ ਸਾਡਾ ਕਲਚਰ ਇੱਕ ਹੈ, ਹਿਸਟਰੀ ਇੱਕ ਹੈ। ਤੇ ਵਕਤੀ ਤੌਰ 'ਤੇ ਅਗਰ ਸਾਨੂੰ ਥੋੜਾ ਜਿਹਾ ਅਗਰ ਬਾਰਡਰ ਹੈ ਦੋ, ਲੇਕਿਨ ਅਸੀਂ ਫਿਰ ਵੀ ਸਾਡੀ ਦੋਹਾਂ ਤਰਫ ਇਤਿਹਾਸ ਇੱਕ ਹੈ, ਕਲਚਰ ਹੈ। ਉਸ ਕਲਚਰ ਨੂੰ ਜੋੜਨ ਲਈ, ਉਹਨੂੰ ਜ਼ਿੰਦਾ ਰੱਖਣ ਲਈ ਨਾਸਰ ਭਾਈ ਨੇ ਉਹਦੇ ਵਿੱਚ ਅਹਿਮ ਕਿਰਦਾਰ ਅਦਾ ਕੀਤਾ। ਪਾਕਿਸਤਾਨ ਦੀ ਤਰਫੋਂ ਇਹ ਪਾਇਨੀਅਰ ਨੇ, ਲੀਡਿੰਗ ਰੋਲ ਨੇ। ਇਸ ਤਰ੍ਹਾਂ ਹੀ ਇੱਕ ਦੋ ਦੋਸਤ ਸਾਡੇ ਉੱਧਰ ਬੜੇ ਪਿਆਰੇ ਹੀ ਜਿਹੜੇ ਸਾਡੇ ਜਾਂਦੇ ਜਿਗਰ ਨੇ, ਉਹ ਵੀ ਇਹਨਾਂ ਦੇ ਤਵੱਸਲ ਨਾਲ ਸਾਡੇ ਦੋਸਤ ਬਣੇ। ਉਹਨਾਂ ਸਾਮਲ ਧਾਮੀ ਸਾਹਿਬ ਨੇ ਬਹੁਤ ਜ਼ਿਆਦਾ ਪੁੱਲ ਦਾ ਕਿਰਦਾਰ, ਇੱਕ ਬ੍ਰਿਜ ਪੁੱਲ ਦਾ ਦੋਵਾਂ ਤਰਫ ਲੋਕਾਂ ਨੂੰ ਸਮਝਣ ਲਈ, ਲੋਕਾਂ ਦੇ ਰਵੱਈਏ ਦੇ ਤੇ। ਲੇਕਿਨ ਪਹਿਲਾਂ ਇਸ ਤਰ੍ਹਾਂ ਲੋਕੀ ਮਿਲ ਕੇ ਬੈਠ ਨਹੀਂ ਸਕਦੇ,
ਲੇਕਿਨ ਇਹਨਾਂ ਉਸ ਚੀਜ਼ ਨੂੰ ਬਹੁਤ ਕਰੀਬ ਕੀਤਾ ਲੋਕਾਂ ਨੂੰ, ਔਰ ਇਹ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਨਸਲਾਂ ਨੂੰ ਆਪਣਾ ਕਲਚਰ ਜਿਹੜਾ ਉਹ ਕਲਚਰ ਦੱਸ ਸਕੀਏ ਕਿ ਸਾਡਾ ਕਿੰਨਾ ਰਿਚ ਕਲਚਰ ਹੈ, ਸਾਡੀ ਕਿੰਨੀ ਅੱਛੀ ਹਿਸਟਰੀ ਹੈ, ਔਰ ਜਿਹੜੀ ਨਕਲ ਦਾ ਫਖਰ ਕਾਬਲੇ ਫਖਰ ਹੈ। ਇਸ ਲਈ ਮੈਂ ਇਹਨਾਂ ਦਾ ਭਰਪੂਰ ਸ਼ੁਕਰ ਤੇ ਤੁਹਾਨੂੰ ਸਾਰੇ ਜਿਹੜੇ ਮਹਿਮਾਨ ਨੇ ਉਹਨਾਂ ਦਾ ਮੈਂ ਵੈਲਕਮ ਕਰਨਾ ਆਪਣੇ ਦਿਲ ਨਾਲ, ਹਰ ਇੱਕ ਨੂੰ ਆਪ ਤੁਸੀਂ ਸਰਦਾਰ ਸਾਹਿਬ, ਭਾਈ ਸਾਹਿਬ, ਸਾਰਿਆਂ ਦਾ ਜੀ ਆਇਆਂ ਨੂੰ ਥੈਂਕ ਯੂ ਵੈਰੀ ਮਚ, ਸ਼ੁਕਰੀਆ। ਮੁਹੱਬਤ ਦਾ ਬਹੁਤ ਸ਼ੁਕਰੀਆ ਜੀ। ਆਂਦੇ ਆ ਵੀ ਸ਼ਾਜੀ ਆਂਦੇ ਵੀ ਪੁੱਲ ਦਾ ਕਿਰਦਾਰ ਦਾ ਆ ਕੀਤਾ, ਮੈਂ ਕਿਹਾ ਅਸੀਂ ਮਿਸਤਰੀ ਵਾਲਾ ਕੰਮ ਅਸੀਂ ਦੇ ਕੀਤਾ। ਚੰਗਾ ਹੋ ਗਿਆ ਮਿਸਤਰੀ ਬਣ ਕੇ ਰਾਤ ਨੂੰ ਮਾਰਦੇ ਮਾਰਦੇ। ਨਹੀਂ ਸਰ, ਤੁਸੀਂ ਉਹ ਬੱਬੂ ਮਾਨ ਨੇ ਨਹੀਂ ਫਰਮਾਇਆ ਸੀ ਕਿ ਮੈਂ ਇੱਕ ਪੁੱਲ ਹਾਂ ਤੂੰ ਦਰਿਆ ਹੈ, ਹੈਂ? ਮੈਂ ਉੱਥੇ ਹਾਂ ਤੂੰ ਬਦਲ ਗਿਆ ਹੈ। ਬਦਲ ਗਿਆ ਤੇ ਨਾਲੇ ਇੱਕ ਦੂਸਰੀ ਗੱਲ ਇਹ ਆ, ਕਹਿੰਦੇ ਪਾਣੀ ਜਿਹੜਾ ਪੁਲਾਂ ਥੱਲੇ ਲੰਘਦਾ, ਹਾਂ ਫਿਰ ਪੁਲ ਛੋਟੀ ਸ਼ਹਿਰ ਆਹ ਪੁੱਲ ਬੜੀ ਵੱਡੀ ਸ਼ੈ ਹੈ ਸਰ। ਤੁਸੀਂ ਮਾੜੀ ਗੱਲ ਨਾ ਤੁਸੀਂ ਇੱਕ ਪੁੱਲ ਹੋ ਸਰ, ਭਾਵੇਂ ਤੁਹਾਨੂੰ ਸਮਝ ਨਹੀਂ ਆਈ। ਔਰ ਤੁਸੀਂ ਇਨਸਾਨ ਨਹੀਂ ਫਰਿਸ਼ਤੇ ਹੋ, ਥੋੜਾ ਘੱਟ ਰਹਿਣ ਦੇ ਮੌਤ ਦੇ। ਮੈਂ ਨਹੀਂ ਹੋਰ ਚੰਗਾ ਨਾ ਹੋ ਜੀ। ਹਾਂ ਮੈਂ ਨਹੀਂ ਤੇ ਨਹੀਂ ਵਧਾਉਣ ਦਾ ਪ੍ਰੋਗਰਾਮ। ਸਰ ਨਹੀਂ ਮੈਂ ਨਹੀਂ ਉਹ ਨਹੀਂ ਵਧਾਉਣ ਦਾ। ਹੋ ਗਿਆ ਟਾਈਮ ਤੇ ਇਹ ਭਾਈ ਸਾਹਿਬ ਕਮਲ ਭਾਜੀ ਇਹ ਲੈ ਕੇ ਆਪਣੇ ਪੇਰੈਂਟਸ ਨੂੰ ਨਾਲ, ਆਪਣੇ ਦਾਦੀ ਹੋਣਾ ਨੂੰ, ਤੇ ਅਸੀਂ ਇੱਕ ਵੀਡੀਓ ਪਾਈ। ਮੈਂ ਸਟਾਰਟ ਜਦੋਂ ਇਹ ਆਏ ਨਾ ਜੋਈਆ ਸਾਹਿਬ, ਜੀ ਸਰ, ਜਿੱਦਣ ਇਹ ਆਏ ਨਾ ਮੈਂ ਇਹਨਾਂ ਦੀ ਨਾ ਵੈਲਕਮ ਵੀਡੀਓ ਪਾਈ, ਹਾਂ ਤੇ ਇੱਕ ਬੰਦੇ ਨੇ ਥੱਲੇ ਕਮੈਂਟ ਕੀਤਾ, ਆਂਦਾ ਬਾਪੂ ਹੋਣੀ ਤੇ ਸਾਬਤ ਸੁਰੇ ਦੇ ਤੇ ਮੁੰਡਾ ਕੱਛਾ ਪਾਈ ਫਿਰਦਾ। ਮੈਂ ਨਾ ਵੀ ਯਾਰ ਬੰਦੇ ਨੂੰ ਤੁਸੀਂ ਜੱਜਮੈਂਟ ਦੇਣ ਲੱਗਿਆ ਥੋੜਾ ਜਿਹਾ ਵੇਖ ਲਿਆ ਕਰੋ। ਮੈਨੂੰ ਕਦੇ ਉਹ ਮਿਲਿਆ ਨਹੀਂ, ਕਦੇ ਕੁਝ ਨਹੀਂ, ਨਾ ਮੈਨੂੰ ਜਾਣਦਾ। ਇਹ ਪਿਛਲੇ 2-3 ਸਾਲ ਤੋਂ ਐਫਰਟ ਜੇ ਸਨ ਵੀ ਮੈਂ ਦਾਦੀ ਹੁਣਾਂ ਨੂੰ ਆਪਣੇ ਮਾਤਾ ਪਿਤਾ ਨੂੰ ਲੈ ਕੇ ਜਾਣਾ, ਤੇ ਉਹਦੇ ਪਿੱਛੇ ਇਹ ਨਹੀਂ ਵੇਖਣਾ ਵੀ ਉਹਦਾ ਕਿਰਦਾਰ ਕਿਵੇਂ ਆ, ਲੇਕਿਨ ਕਮੈਂਟ ਕਰ ਦੇਣਾ ਫਟਾਫਟ। ਨਾਸਰ ਭਾਈ ਨਾ ਹਰ ਖਿੱਤੇ ਦਾ, ਹਰ ਇਲਾਕੇ ਦਾ ਆਪਣਾ ਡਰੈਸ ਕੋਡ ਹੈ। ਤੁਸੀਂ ਕਿਸੇ ਦੇ ਲਿਬਾਸ ਤੋਂ ਕਿਵੇਂ ਉਹਦੇ ਕਰੈਕਟਰ ਦਾ ਅੰਦਾਜ਼ਾ ਲਾ ਸਕਦੇ ਹੋ? ਇਹ ਹੈ ਹੀ ਨਹੀਂ ਐਵੇਂ। ਸਾਡੇ ਇੱਥੇ ਇਹ ਹੈ ਨਾ ਕਿ ਬਸ ਉਹ ਜਿਹਨੇ ਯਾਰ ਪੈਂਟ ਸ਼ਰਟ ਪਾ ਲਿਆ ਯਾਰ ਇਹ ਵੇਖ ਲਓ, ਬਸ ਸੰਸਕਾਰ ਹੀ ਨਹੀਂ ਹੈ ਇਹ, ਮਤਲਬ ਰਿਲੀਜੀਅਸ ਪੁਆਇੰਟ ਆਫ ਵਿਊ ਨਾਲ ਨਹੀਂ ਠੀਕ, ਫਲਾਨ ਟਮਕਾਨ। ਇਹ ਇੱਕ ਨਾਲ ਜਿਹੜੇ ਲੋਕਾਂ ਨੇ ਬਣਾ ਲਈ ਹੈ ਨਾ ਸਰ, ਲਿਬਾਸ ਦਾ ਜੀ ਮੁਆਸ਼ਰਤ ਨਾਲ ਹੀ ਹੈ ਨਾ ਜੀ, ਲਿਬਾਸ ਦਾ ਕਲਚਰ ਦਾ ਹਿੱਸਾ, ਸੋਸ਼ਲ ਲਾਈਫ ਦਾ ਹਿੱਸਾ ਹੈ। ਔਰ ਤੁਹਾਨੂੰ ਇੱਕ ਹੋਰ ਚੀਜ਼ ਮਜ਼ੇਦਾਰ ਦੱਸਾਂ, ਪੈਂਟ ਸ਼ਰਟ ਕੋਡ ਜਿਹੜਾ ਨਾ ਉਹ ਇੰਗਲਿਸ਼ ਹਿਸਟਰੀ ਨਹੀਂ ਹੈਗੀ, ਉਹ ਇਰਾਨੀਅਨ ਹੈ, ਇਰਾਨੀਅਨ ਲਿਬਾਸ ਹੈ। ਔਰ ਨਹੀਂ ਸਰ, ਜਿਹੜੀ ਅੱਛੀ ਚੀਜ਼ ਹੈ ਉਹ ਅਡਾਪਟ ਕਰ ਲੈਣੀ ਚਾਹੀਦੀ ਹੈ। ਪੈਂਟ ਸ਼ਰਟ ਸਰ ਨਾ ਤੁਹਾਨੂੰ ਐਕਟਿਵ ਰੱਖਦਾ ਹੈ, ਔਰ ਸ਼ਲਵਾਰ ਕਮੀਜ਼ ਦੇ ਵਿੱਚ ਤੁਸੀਂ ਲੇਜ਼ੀ ਹੋ ਜਾਂਦੇ ਹੋ, ਇਹ ਹਕੀਕਤ ਹੈ। ਜਿੱਥੇ ਦਾ ਮਾਹੌਲ ਹੁੰਦਾ ਜਿਸ ਤਰ੍ਹਾਂ ਦਾ ਉਸ ਨੂੰ ਹਾਂ ਜੀ, ਹੋ ਜਾਓ, ਕੋਈ ਇਸ਼ੂ ਨਹੀਂ ਸਰ। ਲੇਕਿਨ ਇਹਦਾ ਥੋੜੀ ਬਹੁਤੀ ਗੱਲ ਜ਼ਰੂਰ ਕਰ ਲੇਕਿਨ ਇਹਦਾ ਇੱਕ ਫਾਇਦਾ ਇਹ ਹੈ ਕਿ ਇਹਦਾ ਅੱਛਾ ਰਿਲੈਕਸ ਲਿਬਾਸ ਹੈ। ਉਹਦੇ ਪਿੱਛੇ ਵਜ੍ਹਾ ਨਾ ਫਿਰ ਆਪਾਂ ਮਿਲਦੇ ਗਿਲਦੇ ਰਹੀਏ, ਆਉਂਦੇ ਜਾਂਦੇ ਰਹੀਏ ਇਸੇ ਤਰ੍ਹਾਂ ਹੀ। ਤੁਹਾਡੀ ਮੁਹੱਬਤ ਦਾ ਸ਼ੁਕਰੀਆ, ਤੁਸੀਂ ਆਏ। ਹੁਣ ਤਾਂ ਭਾਜੀ ਜਦੋਂ ਵੀ ਕਿਤੇ ਚੜ੍ਹਦੇ ਪੰਜਾਬ ਸਾਲ 2 ਸਾਲ ਨੂੰ ਆਉਣਾ, ਇੱਥੇ ਤਾਂ ਜ਼ਰੂਰ ਆਉਣਾ ਹੀ ਹੋਣਾ ਹੈ। ਚਲੋ ਹੁਣ ਤੁਹਾਨੂੰ ਵੀਜ਼ਾ ਦੂਜਾ ਲੈ ਦਾਂਗੇ ਨਾ, ਆਉਂਦੇ ਜਾਂਦੇ ਰਹੋ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਵੀਡੀਓ ਬਹੁਤ ਹੀ ਲੰਬੀ ਹੋ ਗਈ, ਬੋਰ ਨਾ ਹੋ ਜਾਈਏ। ਰੱਬ ਰੱਖਾ।